ਤੇ ਗੱਲ ਕਰਦੇ ਹਾਂ ਪੰਜਾਬ ਦੀ। ਪਿੱਛੇ ਜਿਹੇ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਪੀ ਕੇ, ਪਰ ਇਹ ਰੁਕਣ ਤੇ ਨਹੀਂ ਆ ਰਹੀ ਗੱਲ। ਅਜੇ ਵੀ ਮੌਤਾਂ ਹੋ ਰਹੀਆਂ ਨਕਲੀ ਸ਼ਰਾਬ ਨਾਲ। ਕੋਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਪੰਡੋਰੀ ਗੋਲਾ। ਇਹਦੇ ਵਿੱਚ ਰਾਤ ਇੱਕ ਮੌਤ ਹੋਈ ਹੈ ਤੇ ਇਹਦੇ ਨਾਲ 24 ਘੰਟਿਆਂ ਦੇ ਵਿੱਚ ਦੋ ਹੋਰ ਮੌਤਾਂ ਹੋ ਗਈਆਂ। 32 ਸਾਲਾਂ ਦਾ ਇੱਕ ਦਿਲਬਾਗ ਸਿੰਘ ਹੈ ਤੇ 30 ਸਾਲਾਂ ਦਾ ਹੀਰਾ ਸਿੰਘ ਹੈ। ਜਿਹੜਾ ਪ੍ਰਸ਼ਾਸਨ ਹੈ ਉਹ ਇਹ ਗੱਲ ਮੰਨਣ ਦੇ ਵਾਸਤੇ ਅਜੇ ਨਹੀਂ ਤਿਆਰ ਹੈਗਾ ਵੀ ਇਹ ਮੌਤਾਂ ਉਸੇ ਤਰੀਕੇ ਨਾਲ ਹੋਈਆਂ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ 122 ਮੌਤਾਂ ਪਹਿਲਾਂ ਹੋਈਆਂ ਨੇ। ਪ੍ਰਸ਼ਾਸਨ ਉਦੋਂ ਵੀ ਨਹੀਂ ਸੀ ਮੰਨਦਾ ਜਦੋਂ ਮੁੱਛਲ ਪਿੰਡ ਤੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤੇ ਪ੍ਰਸ਼ਾਸਨ ਨੇ ਉਦੋਂ ਵੀ ਉਹਨਾਂ ਦਾ ਜਿਹੜਾ ਸੀਗਾ ਪੋਸਟਮਾਰਟਮ ਤੋਂ ਬਿਨਾਂ ਦਵਾ ਦਾ ਉਹਨਾਂ ਦਾ ਸੰਸਕਾਰ ਕਰਵਾਉਣ ਦੇ ਵਿੱਚ ਉਹ ਸਫਲ ਵੀ ਹੋ ਗਿਆ ਸੀਗਾ ਵੀ ਸਾਹਮਣੇ ਨਾ ਆਵੇ। ਤਾਂ ਮੌਤਾਂ ਜ਼ਿਆਦੀਆਂ ਹੋ ਗਈਆਂ ਤਾਂ ਕਰਕੇ ਸਾਹਮਣੇ ਆ ਗਿਆ, ਰੌਲਾ ਪੈ ਗਿਆ, ਵਿਰੋਧੀ ਧਿਰਾਂ ਨੇ ਮਾਮਲਾ ਚੱਕ ਲਿਆ। ਕੋਈ 4.5 ਮਹੀਨੇ ਬਾਅਦ ਮੁੱਖ ਮੰਤਰੀ ਹੋਰਾਂ ਨੂੰ ਆਪਣੇ ਪ੍ਰਾਈਵੇਟ ਘਰ ਤੋਂ ਨਿਕਲਣਾ ਪੈ ਗਿਆ। ਹੈਲੀਕਾਪਟਰ ਰਾਹੀਂ ਗੇੜਾ ਮਾਰ ਕੇ ਚਲੇ ਗਏ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਹਾਦਸੇ ਨਹੀਂ, ਇਹ ਕਤਲ ਨੇ। ਇਸ ਮਾਮਲੇ ਦੇ ਵਿੱਚ ਕਿੰਨੇ ਕੁ ਨਾਮਵਰ ਲੋਕ ਜਿਹੜੇ ਫੜੇ ਗਏ, ਕੌਣ ਬਣਾਉਂਦੇ ਆ, ਕਿਸੇ ਨੇ ਕੁਛ ਸੁਣਿਆ ਹੋਵੇ ਤੇ ਸ਼ਾਇਦ ਹੋ ਸਕਦਾ ਅਸੀਂ ਨਹੀਂ ਇੱਥੇ ਰਹਿੰਦੇ ਆ ਜਿਹੜਾ ਕੋਈ ਨਾਮਵਰ ਬੰਦਾ ਫੜਿਆ ਗਿਆ। ਐਵੇਂ ਉਹ ਨਿੱਕੇ ਨਿੱਕੇ ਜਿਹੜੇ ਦੀ ਉਹ ਫੜ ਕੇ ਉਹਨਾਂ ਨੂੰ ਅੰਦਰ ਜਿਹੜਾ ਦੀ ਉਹ ਜ਼ਰੂਰ ਦੇਤਾ। ਹੁਣ ਜੇ ਕਤਲ ਸੀ ਤੇ 302 ਦੇ ਮਾਮਲੇ ਕਿੰਨੇ ਦਰਜ ਹੋਏ ਆ ਇਹ ਨਹੀਂ ਪਤਾ। ਜਿਹੜੇ ਵਿਧਾਇਕ ਦੇ ਉੱਤੇ ਸਿੱਧੀ ਉਂਗਲ ਉੱਠਦੀ ਆ, ਜਿਹਦੇ ਪੀਏ ਦੇ ਉੱਤੇ ਦੀ ਉਂਗਲ ਉੱਠਦੀ ਆ, ਉਹ ਪਿਛਲੇ ਦਿਨੀ ਚੈੱਕ ਵੰਡ ਰਿਹਾ ਸੀਗਾ ਖਡੂਰ ਸਾਹਿਬ ਦੇ ਵਿੱਚ ਪੇਜ ਤੋਂ। ਉੱਥੇ ਜਿਹੜੀ ਇੱਕ ਔਰਤ ਜਿਹਨੇ ਐਕਚੁਅਲੀ ਇਹ ਮਸਲਾ ਚੁੱਕਿਆ, ਦੀਪ ਕੌਰ, ਉਹਨੂੰ ਸਮਾਗਮ ਤੋਂ ਹੀ ਕੱਢਤਾ ਕਿਉਂਕਿ ਉਹ ਕਿੰਤੂ ਪਰੰਤੂ ਜਿਹੜਾ ਉਹ ਕਰਦੀ। ਇਹ ਜਿਹੜਾ ਹੈ ਜਦੋਂ ਉਹਨਾਂ ਨੂੰ ਹੱਥ ਨਹੀਂ ਪਾਇਆ, ਕਿਉਂਕਿ ਕੁਝ ਲੋਕ ਇਹ ਸੋਚਦੇ ਆ ਕਿ ਜੋ ਪੁਲਿਸ ਕਰ ਰਹੀ ਆ ਉਹਨੇ ਕੀਤਾ ਜਾ ਕੇ ਮੰਡ ਦੇ ਖੇਤਰ ਵਿੱਚ ਜਿਹੜੀਆਂ ਭੱਠੀਆਂ ਲੱਗੀਆਂ ਸ਼ਰਾਬ ਦੇਸੀ ਬਣਾਉਣ ਦੀਆਂ, ਗੁੜ ਪਾ ਕੇ ਜਿਹੜੀ ਸ਼ਰਾਬ ਬਣਦੀ ਆ, ਉਹਨਾਂ ਨੂੰ ਫੜ ਲਿਆ। ਉਸ ਸ਼ਰਾਬ ਦੇ ਨਾਲ ਤਾਂ ਇਹ ਮੌਤਾਂ ਹੋਈਆਂ ਨਹੀਂ। ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਇੱਥੇ ਕੀ ਕਹਿੰਦੇ ਜੀ ਕਿ ਆਹ ਦੇਖੋ ਅਸੀਂ ਇੰਨੇ ਲੀਟਰ ਲਾਣ ਫੜ ਲਈ, ਇੱਥੋਂ ਅਸੀਂ ਇੰਨੀਆਂ ਤਰਪੈਲਾਂ ਫੜ ਲਈਆਂ ਤੇ ਲੋਹੇ ਦੇ ਡਰਮ ਜਿਹੜੇ ਉਹ ਫੜ ਲਏ। ਉਹ ਕਾਗਜ਼ਾਂ ਦਾ ਢਿੱਡ ਜਿਹੜਾ ਉਹ ਪੰਜਾਬ ਪੁਲਿਸ ਨੇ ਭਰਤਾ। ਉਦੋਂ ਬਾਅਦ ਕਿਤੋਂ ਕੋਈ ਸਪਿਰਟ ਫੜੀ ਗਈ, ਕੋਈ ਕਿਸੇ ਜਗ੍ਹਾ ਤੋਂ ਕੈਮੀਕਲ ਫੜੇ ਗਏ, ਨਹੀਂ ਫੜੇ ਗਏ। ਉਹਦਾ ਰੀਜ਼ਨ ਆ ਵੱਡਾ। ਰੀਜ਼ਨ ਇਹ ਆ ਕਿ ਇਹ ਬਣਦੀ ਡਿਸਟਿਲਰੀਆਂ ਦੇ ਵਿੱਚ ਜਿਹੜੀਆਂ ਆਫੀਸ਼ੀਅਲੀ ਡਿਸਟਿਲਰੀਆਂ ਨੇ ਉਹ ਕਿਹਦੀਆਂ ਨੇ? ਉਹ ਰਾਜਨੀਤੀ ਡਿਸਟਿਲਰੀ ਦੇ ਵਿੱਚ ਹੁਣ ਕੌਣ ਜਿਹੜਾ ਵੀ ਉਹ ਜਾਊਗਾ? ਉੱਥੇ ਕੋਈ ਜਾਂਦਾ ਨਹੀਂ ਤੇ ਫੜੇ ਨਹੀਂ ਜਾਂਦੇ। ਜਿਹੜਾ ਵੀ ਪਤਾ ਸਭ ਨੂੰ ਆ ਕਿ ਇਹ ਕਿੱਥੋਂ ਬਣਦੀ ਹੈ ਸ਼ਰਾਬ ਜਿਹੜੀ, ਕਿਉਂਕਿ ਡਿਸਟਿਲ ਨਹੀਂ ਕੀਤੀ ਜਾਂਦੀ। ਤੇਜ਼ੀ ਦੇ ਨਾਲ ਬਣਾਉਣ ਦੇ ਚੱਕਰ ਦੇ ਵਿੱਚ ਇਹ ਕੈਮੀਕਲ ਪਾ ਕੇ ਉੱਥੋਂ ਤਿਆਰ ਜਿਹੜੀ ਕੀਤੀ ਜਾਂਦੀ ਆ। ਇਹ ਵੀ ਕਿਹਾ ਜਾਂਦਾ ਕਿ ਡਿਸਟਿਲਰੀਆਂ ਦੇ ਵਿੱਚ ਸ਼ਰਾਬ ਚਲਾਉਣ ਲਈ ਯੂਰੀਆ ਪਾਈ ਜਾਂਦੇ ਆ, ਉਹਦੇ ਵਿੱਚ ਤੇਜ਼ਾਬ ਪਾਈ ਜਾਂਦੇ। ਸੋ ਇਹ ਜਿਹੜਾ ਜੀ ਬੰਦੇ ਮਾਰਨ ਦਾ ਇੰਤਜ਼ਾਮ ਤਾਂ ਲੀਗਲੀ ਤੌਰ ਦੇ ਉੱਤੇ ਕੀਤਾ ਆ। ਹੁਣ ਸਰਕਾਰ ਨੇ ਇਹ ਜ਼ਰੂਰ ਕਰਤਾ ਕਿ ਇਹ ਜਿਹੜਾ ਨਕਲੀ ਸ਼ਰਾਬ ਬਣਦੀ ਆ ਉਹਨੂੰ ਠੱਲਣ ਲਈ ਟਰਾਂਸਪੋਰਟਰਾਂ ਤੇ ਇਹ ਬਣਾਉਣ ਵਾਲਿਆਂ ਦੇ ਦਰਮਿਆਨ ਗੱਠਜੋੜ ਤੋੜਨ ਦੇ ਵਾਸਤੇ ਕਹਿੰਦੇ ਜੀ ਬੜੇ ਸਖਤ ਕਦਮ ਚੁੱਕ ਲਿਆ। ਇਹਦੇ ਈਥਾਨੋਲ ਫਿਰ ਤੇ ਬਾਕੀ ਜਿਹੜੇ ਉਤਪਾਦ ਨੇ ਜਿਹੜੇ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਆ, ਉਹਨਾਂ ਦੇ ਵਹੀਕਲ ਦੀ ਆਵਾਜਾਈ ਦੇ ਦੌਰਾਨ ਜਿਹੜੇ ਚੋਰੀ ਹੁੰਦੀ ਉਹਦੇ ਵਿੱਚ GPS ਪ੍ਰਣਾਲੀ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਜੋੜਿਆ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਆ ਕਿ 5 ਸਤੰਬਰ ਤੋਂ ਕੋਈ ਵੀ ਵਹੀਕਲ ਜਿਹੜਾ GPS ਤੇ ਛੇੜਛਾੜ ਰਹਿਤ ਸੀਲਬੰਦੀ ਤੋਂ ਬਿਨਾਂ ਢੋਆ ਢੁਆਈ ਨਹੀਂ ਜਿਹੜਾ ਉਹ ਕਰ ਸਕੂਗਾ। ਇਹਦੇ ਸਮਾਨ ਲਿਜਾਣ ਵਾਲੇ ਵਹੀਕਲ ਦੇ GPS ਕੋਆਰਡੀਨੇਟ ਯੂਨਿਟ ਦੇ ਵੱਲੋਂ ਸਮਾਨ ਪੁੱਜਦਾ ਕਰਨ ਲਈ ਘੱਟੋ ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਊਗਾ ਡਾਟਾ ਜਿਹੜਾ ਇਹਦਾ। ਇਹ ਕਹਿੰਦੇ ਕਿ ਇਹਦੇ ਨਾਲ ਡਿਸਟਿਲਰੀਆਂ ਦੇ ਵੱਲੋਂ ਉਤਪਾਦਨ ਦੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ ਈਥਾਨੋਲ ਸਪੈਸ਼ਲੀ ਡੀਨੇਚਰ ਸਪਿਰਿਟ ਜਿਹੜੀ ਆ ਤੇ ਡੀਨੇਚਰ ਸਪਿਰਿਟ ਦੀ ਇਹਦੇ 'ਚ ਰੈਕਟੀਫਾਈਡ ਸਪਿਰਿਟ, ਇਹਦੀ ਢੋਆ ਢਾਈ ਜਿਹੜੀ ਉਹਦੇ ਉੱਤੇ ਕਰੜੀ ਨਿਗਾਹ ਰੱਖਣੀ। ਇਹਦੇ ਵਿੱਚ ਇੱਕ ਪੁਆਇੰਟ ਤੁਸੀਂ ਸਮਝਣਾ ਵੀ ਜਿਹੜੇ ਇਹ ਕੱਲ ਹੁਕਮ ਦੇ ਨੇ ਸਰਕਾਰ ਨੂੰ ਪਤਾ ਕਿ ਇਹ ਜਿਹੜੇ ਪਦਾਰਥ ਨੇ ਜਿਹੜੇ ਕੈਮੀਕਲ ਨੇ ਉਹ ਕਿੱਥੇ ਜਾਂਦੇ ਨੇ। ਜੇ ਸਰਕਾਰ ਨੂੰ ਇਹ ਪਤਾ ਕਿ ਇਹ ਕੈਮੀਕਲ ਜਿਹੜੇ ਉਹ ਕਿੱਥੇ ਜਾਂਦੇ ਆ ਤੇ ਫਿਰ ਸਵਾਲ ਇਹਦੇ ਵਿੱਚ ਵੱਡਾ ਇਹ ਖੜਾ ਹੋ ਰਿਹਾ ਕਿ ਤੁਸੀਂ ਉੱਥੇ ਭੱਠੀਆਂ ਦੇ ਉੱਤੇ ਛਾਪੇਮਾਰੀ ਕਿਉਂ ਕਰ ਰਹੇ ਹੋ? ਉੱਥੋਂ ਤੁਹਾਨੂੰ ਜਿਹੜਾ ਜੀ ਉਹ ਕੀ ਮਿਲ ਰਿਹਾ? ਅਸਲ ਦੇ ਵਿੱਚ ਤਾਂ ਮੁਸ਼ਕਲ ਜਿਹੜੀ ਉੱਥੇ ਪਈ ਆ। ਹੁਣ ਇਹ ਜਿਹੜਾ GPS ਸਿਸਟਮ ਜਿਹੜਾ ਜੀ ਉਹ ਲਾ ਦਿੱਤਾ, GPS ਸਿਸਟਮ ਦੇ ਨਾਲ ਖੇਡਣਾ ਇਹ ਲੋਕ ਬੜੀ ਚੰਗੀ ਤਰ੍ਹਾਂ ਜਿਹੜਾ ਜੀ ਉਹ ਜਾਣਦੇ ਆ। ਇਹਦੇ ਨਾਲ ਕੋਈ ਜਿਹੜਾ ਜੀ ਉਹ ਫਰਕ ਨਹੀਂ ਪੈਣਾ। ਕੈਂਸਰ ਜਿਹੜਾ ਆ ਉਹ ਆਇਓਡੈਕਸ ਦੇ ਨਾਲ ਠੀਕ ਨਹੀਂ ਹੁੰਦਾ। ਜਦੋਂ ਏਡਾ ਵੱਡਾ ਮਾਫੀਆ ਬਣ ਗਿਆ, ਇੰਨੀ ਜਿਹੜੀ ਜੀ ਉਹਦਾ ਦਾਇਰਾ ਏਡਾ ਵੱਡਾ ਹੋ ਗਿਆ ਕਿ ਇਹ ਕਰੋੜਾਂ ਰੁਪਈਏ ਦੀ ਹੇਰਾਫੇਰੀ ਜਿਹੜੀ ਹੋ ਗਈ ਸੀ, ਇਸ ਤਰੀਕੇ ਦੇ ਨਾਲ ਇਹਨੂੰ ਕਿਵੇਂ ਕੰਟਰੋਲ ਕਰਦੇ? ਹੈਰਾਨਗੀ ਵਾਲੀ ਜਿਹੜੀ ਜੀ ਉਹ ਗੱਲ ਹੈ।
ਕਿ ਇਹ ਕੈਂਸਰ ਦਾ ਫੋੜਾ ਤੇ ਆਮ ਫੋੜਾ ਜਿਹੜਾ ਜੀ ਉਹਦੇ 'ਚ ਫਰਕ ਹੁੰਦਾ ਹੈ। ਇਹ ਐਡਾ ਵੱਡਾ ਮਾਫੀਆ ਖੜਾ ਹੋ ਗਿਆ ਚਿੱਟੇ ਤੋਂ ਬਾਅਦ, ਜਿਹੜਾ ਇਹ ਨਕਲੀ ਸ਼ਰਾਬ ਵਾਲਾ ਹੈ, ਇਹ ਡਿਸਟਿਲਰੀਆਂ ਵਾਲਾ, ਉਹਨਾਂ ਨੂੰ ਹੱਥ ਪਾਉਣ ਦੀ ਬਜਾਏ ਇਹ ਕਾਗਜ਼ੀ ਕਾਰਵਾਈਆਂ ਦੇ ਢਿੱਡ ਜਿਹੜੇ ਜੀ ਉਹ ਭਰੀ ਜਾਂਦੇ। ਇਸੇ ਕਰਕੇ ਮੌਤਾਂ ਉਸੇ ਤਰੀਕੇ ਦੇ ਨਾਲ ਜਾਰੀ ਨੇ। ਜਿੱਦਣ ਇਹ ਮੌਤਾਂ ਹੋਈਆਂ ਸੀ, ਮੈਂ ਉਸ ਦਿਨ ਵੀ ਇਹ ਗੱਲ ਕੀਤੀ ਵੀ ਜਿਹੜੀ ਤੁਸੀਂ 5-5 ਲੱਖ ਰੁਪਈਆ ਜਿਹੜੀ ਦੇਣ ਦੀ ਗੱਲ ਕਰ ਰਹੇ ਹੋ, ਕਿਉਂ ਦੇਣਾ 5 ਲੱਖ, ਕਿਉਂ ਦਿੱਤਾ ਜਾਵੇ ਜਿਹੜਾ ਜੀ ਉਹ 5 ਲੱਖ। ਇਹ ਉਦੋਂ ਵੀ ਜਿਹੜਾ ਜੀ ਸਵਾਲ ਦਬ ਗਿਆ ਸੀਗਾ, ਜਾਂ ਜਿਹੜੇ ਸਮਾਰਟਫੋਨ ਸੀ ਉਹ ਵੰਡ ਕੇ ਉਹਦੇ ਵਿੱਚ ਇਹ ਸਵਾਲ ਜਿਹੜੇ ਸੀ ਗੰਭੀਰ ਉਹ ਦਬ ਗਏ, ਪਰ ਮੌਤਾਂ ਨਹੀਂ ਰੁਕੀਆਂ, ਉਸੇ ਤਰੀਕੇ ਦੇ ਨਾਲ ਜਾਰੀ।